ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁਤੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 14 ਫਰਵਰੀ ਦਿਨ ਮੰਗਲਵਾਰ ਸਾਡੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤਾਂ ਦੋਸਤੋ, ਮੈਂ ਖਬਰਾਂ ਦੇ ਬੁਲੇਟਿਨ 'ਚ ਵੀ ਤੁਹਾਡੇ ਤੋਂ 2 ਦਿਨ ਤੋਂ ਤੁਹਾਡੇ ਤੋਂ ਬੇਮੁਖ ਹਾਂ। ਮੈਂ ਨਾਸਾਜ਼ ਹੋਣ ਕਰਕੇ, ਸਿਹਤ ਖਰਾਬ ਹੋਣ ਕਰਕੇ, ਪਰ ਅਸੀਂ ਖਬਰ ਤੇ ਨਜ਼ਰ ਤੁਹਾਡੇ ਨਾਲ ਹੁਣ ਜ਼ਰੂਰ ਸਾਂਝੀ ਕਰਾਂਗੇ ਤੇ ਕੁਝ ਕੁ ਜ਼ਰੂਰੀ ਗੱਲਾਂ ਬਾਤਾਂ ਪੰਜਾਬ ਦੀ ਚੋਣ ਸਿਆਸਤ ਦੇ ਹਵਾਲੇ ਨਾਲ ਵੀ ਤੇ ਕੁਝ ਦੇਸ਼ ਦੀ ਸਿਆਸਤ ਦੇ ਹਵਾਲੇ ਨਾਲ ਵੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੁਸ਼ੀਲ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਜਾਬ ਦੇ ਵਿੱਚ EVM ਮਸ਼ੀਨਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦਾ ਰੌਲਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਦੇ ਵਿੱਚ ਹੇਰਾ ਫੇਰੀ ਦੇ ਜਿਹੜੇ ਆ ਜੀ ਉਹ ਇੱਕ ਹਿਸਾਬ ਦੇ ਨਾਲ ਦੋਸ਼ ਲਾਏ ਆ ਵੀ ਇਸ ਦੇ ਵਿੱਚ ਹੇਰਾ ਫੇਰੀ ਕਰਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਆ। ਇੱਥੋਂ ਤੱਕ ਜਿਹੜਾ ਹੁਣ ਕੈਪਟਨ ਅਮਰਿੰਦਰ ਉਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਹਾਰ ਰਹੀ ਆ, ਇਸ ਕਰਕੇ ਬੌਖਲਾਹਟ ਦੇ ਵਿੱਚ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੀ ਆ। ਸਵਾਲ ਇਹ ਆ ਵੀ ਕੀ ਵਾਕਿਆ ਹੀ EVM ਮਸ਼ੀਨਾਂ ਦੇ ਵਿੱਚ ਹੇਰਾ ਫੇਰੀ ਹੋਣ ਦੇ ਜਿਹੜੇ ਖਦਸ਼ੇ ਆ, ਕੀ ਉਹ ਸੱਚ ਜਿਹੜੇ ਆ ਜੀ ਹੋ ਸਕਦੇ ਨੇ? ਤੇ ਇੱਕ ਨਤੀਜਾ ਬਹੁਤ ਦੇਰੀ ਦੇ ਨਾਲ ਆਉਣ ਕਰਕੇ ਕਈ ਤਰੀਕੇ ਦੇ ਜਿਹੜੇ ਹੋਰ ਵੀ ਸਵਾਲ ਜਿਹੜੇ ਇਸ ਦੇ ਵਿੱਚ ਪੈਦਾ ਹੁੰਦੇ ਆ। ਦੇਖੋ, ਪੰਜਾਬ 'ਚ ਜਿਹੜੀ ਤੁਸੀਂ ਆਖਿਰ 'ਚ ਗੱਲ ਕੀਤੀ ਉਹ ਜ਼ਿਆਦਾ ਇੰਪੋਰਟੈਂਟ ਹੈ ਵੀ 35 ਦਿਨ ਦਾ ਵਕਫਾ ਥੋੜ੍ਹਾ ਨਹੀਂ ਹੁੰਦਾ ਜੀ। ਪਹਿਲੀ ਵਾਰ ਪੰਜਾਬ ਇਸ ਗੱਲ ਨੂੰ ਹੰਢਾ ਰਿਹਾ ਹੈ ਵੀ ਵੋਟਾਂ ਪੈ ਗਈਆਂ 4 ਫਰਵਰੀ ਨੂੰ ਤੇ 11 ਮਾਰਚ ਤੱਕ ਇੱਕ ਲੰਮੀ ਉਡੀਕ ਸਾਨੂੰ ਕਰਨੀ ਪੈ ਰਹੀ ਹੈ ਕਿ ਨਤੀਜੇ ਕੀ ਹੋਣਗੇ ਜੀ। ਲਾਜ਼ਮੀ ਹੈ ਕਿ ਜਿਹੜੇ ਨਵੇਂ ਖਿਡਾਰੀ ਹੁੰਦੇ ਹੈ, ਜੋਸ਼ 'ਚ ਹੁੰਦੇ ਹੈ, ਤੇ ਜਦੋਂ ਬਾਈ ਦੀ ਵੇ ਤੁਸੀਂ ਖਿਡਾਰੀ ਤੋਂ ਜੇ ਤੁਸੀਂ ਐਗਜ਼ਾਮਪਲ ਵੀ ਲੈਣੀ ਹੋਵੇ ਨਾ ਜੀ, ਤੇ ਤੁਸੀਂ ਮਤਲਬ ਹਾਕੀ ਦੀ ਗੇਮ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲੈ ਲੈਂਦੇ ਹਾਂ। ਨਵੀਂ ਟੀਮ ਜਿਹੜੀ ਕੋਈ ਬਹੁਤ ਤਾਕਤਵਰ ਟੀਮ ਨੂੰ ਬਰਾਬਰ ਦੀ ਟੱਕਰ ਦੇ ਰਹੀ ਹੋਵੇ, ਅਖੀਰ ਤੱਕ ਆਖਰੀ ਮਿੰਟ ਦੇ ਵਿੱਚ ਜੋ ਗੋਲ ਕਰ ਦੇਵੇ ਤੇ ਰੈਫਰੀ ਜਿਹੜਾ ਉਹ ਕਹਿ ਦੇਵੇ ਕਿ ਇਹ ਗੋਲ ਹੋਇਆ ਨਹੀਂ ਹੈਗਾ ਜਾਂ ਇਹਦੇ ਤੇ ਜਿਹੜਾ ਰਿਵਿਊ ਕੀਤਾ ਜਾਣਾ ਹੈ, ਤੇ ਫਿਰ ਉਹ ਜਿਹਨੇ ਬਹੁਤ ਮਿਹਨਤ ਦੇ ਨਾਲ ਇੱਕ ਧੁਰੰਧਰ ਟੀਮ ਨੂੰ ਹਰਾਉਣ ਦੇ ਕਗਾਰ ਤੇ ਪਹੁੰਚਾ ਦਿੱਤਾ ਹੁੰਦਾ, ਤੇ ਲਾਜ਼ਮੀ ਤੌਰ ਦੇ ਉੱਤੇ ਉਹ ਜਿਹੜਾ ਜੋਸ਼ ਹੈ ਫਿਰ ਉਹ ਗੁੱਸੇ 'ਚ ਤਬਦੀਲ ਹੋ ਜਾਂਦਾ ਹੈ ਕਿ ਸਾਡੇ ਨਾਲ ਧੋਖਾ ਹੋ ਰਿਹਾ ਜੀ। ਏਦਾਂ ਹੀ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੋ ਰਿਹਾ। ਇੱਕ ਲੰਮੀ ਉਡੀਕ ਜਿਹੜੀ ਹੈ ਨਤੀਜਿਆਂ ਦੀ, ਉਸ ਉਡੀਕ ਦੇ ਦੌਰਾਨ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਸਟਰੋਂਗ ਰੂਮ ਦੇ ਵਿੱਚ ਪਈਆਂ, ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਲੱਗਦਾ ਹੈ ਵੀ ਅਸੀਂ ਬਹੁਤ ਮਿਹਨਤ ਕੀਤੀ ਵੀ ਹੈ ਮਿਹਨਤ ਪੰਜਾਬ ਦੇ ਵਿੱਚ, ਵੀ ਅਸੀਂ ਬਰਾਬਰ ਦੀ ਢੇਰੀ ਨਹੀਂ, ਅਸੀਂ ਤਾਂ ਜਿੱਤ ਰਹੇ ਹਾਂ। ਤੇ ਉਹਨਾਂ ਨੂੰ ਉਹ ਆਪਣੀ ਜਿੱਤ ਦਾ ਜਿਹੜਾ ਇੱਕ ਜਸ਼ਨ ਮਨਾਉਣਾ ਜਿਹੜਾ ਉਹ ਚਾਹੁੰਦੇ ਸੀਗੇ 4 ਫਰਵਰੀ ਦੀਆਂ ਵੋਟਾਂ ਤੋਂ ਤੁਰੰਤ ਬਾਅਦ 5-6 ਫਰਵਰੀ ਨੂੰ, ਉਹ ਜਸ਼ਨ ਜਿਹੜਾ ਆ ਉਹ 30-35 ਦਿਨ ਜਿਹੜਾ ਆ ਉਹ ਕਿਤੇ ਨਾ ਕਿਤੇ ਪਿੱਛੇ ਚਲਾ ਗਿਆ। ਇਹ ਮੈਂ ਉਹਨਾਂ ਦੇ ਐਂਗਲ ਤੋਂ ਕਹਿ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਸੱਚਮੁੱਚ ਜਿੱਤ ਕੇ ਜਸ਼ਨ ਮਨਾਉਣਾ ਸੀ ਉਹਨਾਂ ਨੇ। ਯਾਨੀ ਉਹ ਸਮਝਦੇ ਆ ਕਿ ਅਸੀਂ ਤਾਂ ਜਿੱਤ ਦਾ ਜਸ਼ਨ ਮਨਾਉਣਾ ਸੀ, ਸਾਨੂੰ 35 ਦਿਨ ਉਡੀਕ 'ਚ ਪਾ ਦਿੱਤਾ ਤੇ 35 ਦਿਨਾਂ 'ਚ ਸਾਡੇ ਨਾਲ ਕੋਈ ਨਾ ਕੋਈ ਬੇਈਮਾਨੀ ਹੋ ਸਕਦੀ ਹੈ ਜੀ। ਇਹ ਅਸਲ 'ਚ ਨਵੇਂ ਲੋਕ ਨੇ ਸਿਆਸਤ ਦੇ ਵਿੱਚ ਜਿਹੜੇ ਆਏ ਨੇ ਤੇ ਉਹ ਇਸ ਪਿੱਚ ਤੇ ਖੜੇ ਨੇ। ਉਹਨਾਂ ਨੂੰ ਲੱਗਦਾ ਕਿ ਅਸੀਂ ਛੱਕਾ ਮਾਰ ਚੁੱਕੇ ਹਾਂ, ਅਸੀਂ ਵੀ ਬਾਲ ਜਿਹੜੀ ਆ ਬਾਊਂਡਰੀ ਤੋਂ ਬਾਹਰ ਸੁੱਟ ਚੁੱਕੇ ਹਾਂ, ਤੇ ਬਾਊਂਡਰੀ ਤੋਂ ਬਾਹਰ ਸੁੱਟੀ ਹੋਈ ਬਾਲ ਜਿਹੜੀ ਹੈ ਉਹ ਬਾਹਰ ਹੀ ਡਿੱਗਣੀ ਚਾਹੀਦੀ ਹੈ, ਵਾਪਸ ਗਰਾਊਂਡ ਦੇ ਵਿੱਚ ਆ ਕੇ ਉਹਨੂੰ ਕੋਈ ਕੈਚ ਨਾ ਕਰ ਲੈ।
ਜੀ ਇਹ ਜਿਹੜੀ ਭਾਵਨਾ ਉਹਨਾਂ ਦੇ ਮਨ ਦੇ ਵਿੱਚ ਹੈ, ਉਹਦੇ ਡਰ ਚੋਂ, ਉਹਦੇ ਖਦਸ਼ੇ ਚੋਂ ਉਹ ਬਾਰ-ਬਾਰ ਏਦਾਂ ਦੀ ਗੱਲ ਜਿਹੜੀ ਕਰ ਰਹੇ ਹੈ ਕਿ ਉਹਨਾਂ ਦੇ ਨਾਲ ਬੇਈਮਾਨੀ ਹੋ ਸਕਦੀ ਹੈ, EVMs ਦੇ ਨਾਲ ਛੇੜਛਾੜ ਹੋ ਸਕਦੀ ਹੈ। ਫਿਰ ਪਟਿਆਲੇ ਇੱਕ ਘਟਨਾ ਵਾਪਰ ਗਈ। ਪਟਿਆਲੇ ਕੁਝ ਪੁਰਾਣੀਆਂ ਜਿਹੜੀਆਂ EVMs ਸੀਗੀਆਂ, ਉਹਨਾਂ ਨੂੰ ਜਿਹੜੇ ਸਰਕਾਰੀ ਅਧਿਕਾਰੀ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕਰ ਰਹੇ ਸੀ, ਤੇ ਭਾਵੇਂ ਉਹਦੀ ਸੂਚਨਾ ਵੀ ਦਿੱਤੀ ਗਈ ਸੀ ਸਾਰੇ ਉਮੀਦਵਾਰਾਂ ਨੂੰ। ਤੇ ਦੇਵਮਾਨ ਨੇ ਵੀ ਇਹ ਗੱਲ ਕਹੀ, ਨਾਭੇ ਤੋਂ ਜਿਹੜੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ, ਕਿ ਹਾਂ ਸਾਨੂੰ ਸੂਚਨਾ ਦਿੱਤੀ ਗਈ ਸੀ। ਪਰ ਜਦੋਂ ਅਸੀਂ ਉੱਥੇ ਗਏ ਤੇ ਫਿਰ ਉੱਥੇ ਜਾ ਕੇ ਦੇਖਿਆ ਵੀ ਕਾਫੀ ਸਾਰੀਆਂ ਮਸ਼ੀਨਾਂ ਲਿਆਈਆਂ ਜਾ ਰਹੀਆਂ। ਫਿਰ ਉਹਨਾਂ ਦੋਸ਼ ਲਾਇਆ ਕਿ ਇਹ ਕੋਈ ਹੇਰਾਫੇਰੀ ਹੋ ਸਕਦੀ ਹੈ। ਬਾਅਦ ਵਿੱਚ DC ਨੇ ਉਹਨਾਂ ਦੀ ਤਸੱਲੀ ਕਰਵਾਈ ਕਿ ਇਹ ਪੁਰਾਣੀਆਂ ਮਸ਼ੀਨਾਂ, ਇਹ ਫਲਾਨੀ ਕੰਪਨੀ ਦੀਆਂ, ਨਵੀਆਂ ਮਸ਼ੀਨਾਂ ਇਸ ਕੰਪਨੀ ਦੀਆਂ, ਤਾਂ ਜਾ ਕੇ ਉਹ ਮਸਲਾ ਸਾਰਟ ਆਊਟ ਹੋਇਆ। ਮੇਰਾ ਕਹਿਣਾ ਇੱਥੇ ਹੈ ਵੀ ਜਦੋਂ 35 ਦਿਨ ਦਾ ਇੱਕ ਵਕਫਾ ਸੀ, 11 ਮਾਰਚ ਨੂੰ ਨਤੀਜੇ ਆਉਣੇ ਆ, ਨਤੀਜੇ ਆ ਲੈਣ ਦਿੱਤੇ ਜਾਂਦੇ। ਸਰਕਾਰੀ ਅਧਿਕਾਰੀ ਵੀ ਬਹੁਤ ਗਲਤ ਟਾਈਮਿੰਗ ਯੂਜ਼ ਕਰ ਰਹੇ ਆ ਵੀ ਤੁਸੀਂ ਕਿਉਂ ਮਸ਼ੀਨਾਂ, ਜਿਹੜੀਆਂ ਪੁਰਾਣੀਆਂ ਮਸ਼ੀਨਾਂ ਵੀ ਕਿਤੇ ਕਿਉਂ ਲੈ ਕੇ ਜਾ ਰਹੇ ਆ, 11 ਮਾਰਚ ਤੋਂ ਬਾਅਦ ਲੈ ਜਾਓ ਜੀ। ਇਹ ਸਾਰੀਆਂ ਚੀਜ਼ਾਂ ਨੇ ਇੱਕ ਮਾਹੌਲ ਏਦਾਂ ਦਾ ਬਣਾ ਦਿੱਤਾ ਕਿ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਸਾਡੇ ਨਾਲ ਬੇਈਮਾਨੀ ਹੋਣੀ ਹੈ। ਔਰ ਜਿੱਥੇ ਤੱਕ ਮੇਰੀ ਗੱਲ ਹੈ, ਮੇਰਾ ਮੰਨਣਾ ਇਹ ਹੈ ਵੀ ਅੱਜ ਸਮਾਂ ਬਹੁਤ ਬਦਲ ਗਿਆ। ਜਦੋਂ ਬੈਲਟ ਪੇਪਰ ਦੇ ਉੱਤੇ ਵੋਟਾਂ ਪੈਂਦੀਆਂ ਹੁੰਦੀਆਂ ਸੀ, ਉਦੋਂ ਕਿਤੇ ਨਾ ਕਿਤੇ ਸੰਭਾਵਨਾ ਹੁੰਦੀ ਵੀ ਸੀ ਤੇ ਬੇਈਮਾਨੀ ਹੁੰਦੀ ਵੀ ਰਹੀ ਹੈ। ਪੰਜਾਬ ਫੇਰ ਵੀ ਬਹੁਤ ਘੱਟ ਹੁੰਦੀ ਰਹੀ ਹੈ। ਉੱਤਰ ਪ੍ਰਦੇਸ਼ ਦੇ, ਬਿਹਾਰ ਦੇ ਵਿੱਚ ਬੂਥ ਕੈਪਚਰਿੰਗ ਹੋ ਜਾਂਦੀ ਸੀ, ਲੋਕ ਆਪੇ ਸਟੈਂਪਾਂ ਠੋਕ ਦਿੰਦੇ ਸੀ। ਇਹ ਉਦੋਂ ਦੀਆਂ ਗੱਲਾਂ ਹੈ। ਹੁਣ ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਵੀ ਨਹੀਂ ਏਦਾਂ ਹੁੰਦਾ, ਤੇ ਪੰਜਾਬ 'ਚ ਤਾਂ ਕਦੀ ਹੋਇਆ ਹੀ ਨਹੀਂ। ਤੇ ਹੁਣ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵੀ ਹੈ, ਉਹਦੀ ਜਿਹੜੀ ਮਾੜੀ ਮੋਟੀ ਖਰਾਬੀ ਆਈ ਸੀ ਉਹ ਦਰੁਸਤ ਕਰਕੇ 48 ਪੋਲਿੰਗ ਸੈਂਟਰਾਂ 'ਤੇ ਫਿਰ ਤੋਂ ਵੋਟਾਂ ਪਵਾ ਲਈਆਂ ਗਈਆਂ। ਵੱਡੇ ਪੱਧਰ ਤੇ ਕਿਸੇ ਕਿਸਮ ਦੀ ਜਿਹੜੀ ਹੈ ਕੋਈ EVM ਦੇ ਨਾਲ ਛੇੜਛਾੜ ਜਾਂ ਬੇਈਮਾਨੀ ਹੋਣ ਦੀ ਸੰਭਾਵਨਾ ਨਹੀਂ। ਜੇ ਸੰਭਾਵਨਾ ਹੁੰਦੀ, ਸਾਡੇ ਦੇਸ਼ 'ਚ ਏਦਾਂ ਕਦੀ ਹੋਇਆ ਨਹੀਂ, ਜੇ ਹੁੰਦੀ ਤਾਂ ਫਿਰ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਦੀ ਸਰਕਾਰ ਨਾ ਹੁੰਦੀ ਜੀ। ਜੇ ਸੰਭਾਵਨਾ ਸੀ ਬੇਈਮਾਨੀ ਦੀ, ਤਾਂ ਦਿੱਲੀ ਦਾ ਬਹੁਤ ਸੌਖਾ ਸੀ ਬੇਈਮਾਨੀ ਕਰਨੀ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਹੋਣੀ। ਜੇ ਏਦਾਂ ਵੋਟਿੰਗ ਮਸ਼ੀਨਾਂ ਦੇ ਨਾਲ ਗੜਬੜ ਕਰਕੇ ਜਾਂ ਕੋਈ ਬਹੁਤ ਵੱਡੀ ਬੇਈਮਾਨੀ ਕਰਕੇ ਜਿਹੜੇ ਲੋਕ ਹੈ ਉਹ ਕੋਈ ਨਾ ਕੋਈ ਆਪਣੀ ਮਰਜ਼ੀ ਦਾ ਨਤੀਜਾ ਬਣਾ ਸਕਦੇ ਹੁੰਦੇ, ਤਾਂ ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਨਹੀਂ ਸੀ ਹੋਣਾ। ਅੱਜ ਵੀ ਜਦੋਂ ਦੇਖ ਰਹੇ ਆ, ਤੇ ਅੱਜ ਵੀ ਜੇ EVM 'ਚ ਮਸ਼ੀਨਾਂ ਦੇ ਵਿੱਚ ਕੋਈ ਹੇਰਾਫੇਰੀ ਹੋਵੇ ਤੇ ਕੌਣ ਕਰੇਗਾ? ਮੰਨ ਲਓ ਆਪਾਂ ਮੰਨ ਲੈਂਦੇ ਵੀ ਸੱਤਾਧਾਰੀ ਕਰਨਗੇ ਨਾ, ਹਕੂਮਤ ਜਿਹਨਾਂ ਦੇ ਕੋਲ ਹੈ। ਹਕੂਮਤ ਅਕਾਲੀ ਦਲ BJP ਕੋ, ਦਿੱਲੀ 'ਚ ਵੀ BJP ਕੋ, ਤੇ ਪੰਜਾਬ 'ਚ ਵੀ BJP ਅਕਾਲੀ ਦਲ ਹੈ। ਫਿਰ ਨਤੀਜਾ ਉਹਨਾਂ ਦੇ ਪੱਖ 'ਚ ਕੱਢਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਪਰ ਜਿਹੜੇ ਲੋਕਾਂ ਦੀ ਚਰਚਾ ਤੋਂ ਸਾਹਮਣੇ ਆ ਰਿਹਾ ਹੈ, ਮੁਕਾਬਲਾ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜੀ। ਕਾਂਗਰਸ ਦੇ ਹੱਕ ਦੇ ਵਿੱਚ ਕਿਉਂ ਮਸ਼ੀਨਾਂ ਛੇੜੇਫੇਰੀ ਕਰਕੇ ਆਪਣੇ ਤੇ ਕਲੰਕ ਕੱਟੇਗੀ BJP? ਨਾ ਤਾਂ ਕਾਂਗਰਸ ਦੀ ਹਕੂਮਤ ਭਾਰਤ ਦੇ ਵਿੱਚ ਹੈ, ਦਿੱਲੀ 'ਚ ਹੈ, ਨਾ ਪੰਜਾਬ ਦੇ ਵਿੱਚ ਹੈ। ਸੋ ਪ੍ਰਸ਼ਾਸਨ ਕਿਹਦੇ ਕਹੇ ਤੇ ਲੱਗੇਗਾ? ਪ੍ਰਸ਼ਾਸਨ ਤਾਂ ਹੁਣ ਸੁਖਬੀਰ ਬਾਦਲ ਨਹੀਂ ਸੁਣਦਾ। ਮਤਲਬ ਤੁਸੀਂ ਦੇਖੋ ਵੀ ਜਿਪਸੀਆਂ ਤੋਂ ਲਈਆਂ ਸੀ, ਜਿਪਸੀਆਂ ਬਾਰੇ ਆਪਣੀ ਚਰਚਾ ਹੋਈ ਜੀ, ਜਿਹੜੀਆਂ ਅਕਾਲੀ ਦਲ ਨੂੰ ਜਿਪਸੀਆਂ ਦਿੱਤੀਆਂ ਗਈਆਂ। ਜਦੋਂ ਮੀਡੀਆ 'ਚ ਖਬਰ ਆ ਗਈ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਵੀ 4 ਜਿਪਸੀਆਂ ਦਿੱਤੀਆਂ, ਪੰਜਾਬ ਪੁਲਿਸ ਨੇ ਦਿੱਤੀਆਂ, 290 ਲੀਟਰ ਪਰ ਜਿਪਸੀ ਦਾ ਤੇਲ ਵੀ ਰੋਜ਼ ਦਿੰਦੇ ਅਸੀਂ। ਇੱਕ ਸਲਾਵਤਪੁਰਾ ਡੇਰਾ ਸੱਚੇ ਸੌਦੇ ਵਾਲਿਆਂ ਦਾ, ਉਹਦੀ ਜਿਪਸੀ ਨੂੰ ਵੀ ਪੰਜਾਬ ਪੁਲਿਸ ਦੇ ਰਹੀ ਆ ਤੇਲ ਜਿਹੜਾ 290 ਲੀਟਰ। ਜਦੋਂ ਮੀਡੀਆ 'ਚ ਗੱਲ ਆ ਗਈ ਤੇ ਨਾਲ ਦੀ ਨਾਲ ਪੰਜਾਬ ਪੁਲਿਸ ਨੂੰ ਵਾਪਸ ਲੈਣੀ। ਸੁਖਬੀਰ ਬਾਦਲ ਹੋਮ ਮਿਨਿਸਟਰ ਹੈ, ਉਹਨਾਂ ਨੂੰ ਜ਼ੋਰ ਲੱਗ ਗਿਆ ਵੀ ਰਹਿਣ ਦਿਓ, ਪਰ ਨਹੀਂ, ਪੁਲਿਸ ਵਾਲਿਆਂ ਨੇ ਨਹੀਂ ਮੰਨੀ। ਅੱਜ ਤਾਂ ਇੱਥੇ ਸੁਖਬੀਰ ਬਾਦਲ ਦੀ ਕੋਈ ਨਹੀਂ ਸੁਣਦਾ। ਜੇ ਸੁਣਦੇ ਹੁੰਦੇ ਤਾਂ ਤਿੰਨੇ ਜਾਣੇ, ਵੱਡੇ ਬਾਦਲ ਸਾਹਿਬ, ਛੋਟੇ ਬਾਦਲ ਤੇ ਹਰਸਿਮਰਤ ਬਾਦਲ, ਜੇ ਅਮਰੀਕਾ ਨਾਲ ਬੈਠੇ ਹੁੰਦੇ ਜੀ। ਸੋ ਇਸ ਕਰਕੇ ਮੇਰਾ ਮੰਨਣਾ ਇਹ ਹੈ ਕਿ ਕੋਈ ਕਿਸੇ ਕਿਸਮ ਦਾ ਡਰ ਨਹੀਂ ਹੈ। ਸਿਰਫ ਆਮ ਆਦਮੀ ਪਾਰਟੀ ਬੜੀ ਜੋਸ਼ 'ਚ ਹੈ, ਉਹਨੂੰ ਲੱਗਦਾ ਅਸੀਂ ਪੰਜਾਬ ਦੀ ਸੱਤਾ ਸਾਡੇ ਹੱਥ ਆਉਣ ਵਾਲੀ ਹੈ, ਤੇ ਸੱਤਾ ਆਉਂਦੀ ਕੋਈ ਬੇਈਮਾਨੀ ਕਰਕੇ ਸਾਡੇ ਤੋਂ ਨਾ ਖੋਲਵੇ। ਸਿਰਫ ਇਹੀ ਇੱਕੋ ਇੱਕ ਡਰ ਉਹਨਾਂ ਦੇ ਮਨ 'ਚ ਹੈ। ਪਰ ਇਹਦੇ ਨਾਲ ਇੱਕ ਜਦੋਂ ਆਮ ਆਦਮੀ ਪਾਰਟੀ ਦਾ ਰੌਲਾ ਪਾਉਂਦੀ ਹੈ, ਖੈਬੜਦੀ ਹੈ ਸਰਕਾਰੀ ਅਧਿਕਾਰੀਆਂ ਨਾਲ, ਮੈਂ ਕਹਿੰਦਾ ਵੀ ਬਹੁਤ ਕਰਪਸ਼ਨ ਹੈ ਸਾਡੇ ਡਿਪਾਰਟਮੈਂਟਸ ਦੇ ਵਿੱਚ। ਪਰ ਅਫਸਰਸ਼ਾਹੀ ਦਾ ਇੱਕ ਸੈਕਸ਼ਨ ਓਨੈਸਟ ਵੀ ਹੈ। ਉਹ ਓਨੈਸਟ ਕਿਸਮ ਦੇ ਜਿਹੜੇ ਅਫਸਰ ਹੈ, ਉਹਨਾਂ ਨਾਲ ਜਦੋਂ ਖੈਬੜਨਾ ਸਿਆਸੀ ਆਗੂਆਂ ਦਾ, ਉਹ ਵੀ ਉਹਨਾਂ ਦੇ ਮਨ ਦੇ ਵਿੱਚ ਉਲਟਾ ਪ੍ਰਭਾਵ ਵੀ ਪਾਉਂਦਾ। ਸੋ ਮੈਨੂੰ ਲੱਗਦਾ ਕੋਈ ਏਦਾਂ ਦੀ ਗੱਲ ਨਹੀਂ ਹੈ। ਪੰਜਾਬ ਦੇ ਚੋਣ ਨਤੀਜੇ 11 ਮਾਰਚ ਤੱਕ ਉਡੀਕਣੇ ਚਾਹੀਦੇ ਆ ਜੀ। ਅਤੇ ਵੈਸੇ ਆਪਾਂ ਸੁਸ਼ੀਲ ਜੀ ਗੱਲ ਕਰੀਏ ਵੀ ਕੀ ਫਿਰ ਇਲੈਕਸ਼ਨ ਕਮਿਸ਼ਨ ਨੂੰ ਇਹ ਨਹੀਂ ਸੀ ਚਾਹੀਦਾ ਵੀ ਯੂਪੀ ਦੇ ਅਖੀਰਲੇ ਗੇੜਾਂ ਦੇ ਵਿੱਚ ਮਿਲਾ ਕੇ ਪੰਜਾਬ ਦਾ ਇੱਕ ਗੇੜ ਕਰ ਦਿੰਦੇ, ਤੇ ਜਾਂ ਜੇ ਵਾਕਿਆ ਨਤੀਜੇ ਪਹਿਲੋਂ ਆ ਜਾਂਦੇ ਵੀ ਯੂਪੀ ਦੀ ਸਿਆਸਤ ਦੇ ਉੱਤੇ ਇਹਦਾ ਪੰਜਾਬ ਦੇ ਨਤੀਜਿਆਂ ਦਾ ਕੋਈ ਜ਼ਿਆਦਾ ਪ੍ਰਭਾਵ ਪੈਣਾ ਸੀ? ਮੈਂ ਤਾਂ ਖੁਦ ਇੱਕ ਸਮਝਦਾ, ਮੈਂ ਇਹਦੇ ਤੇ ਗੱਲ ਵੀ ਕੀਤੀ ਸੀ। ਮੈਂ ਕਹਿ ਰਿਹਾ ਸੀ ਕਿ ਜਿਹੜਾ ਸਾਡਾ ਚੋਣ ਕਰਵਾਉਣ ਦਾ ਜਿਹੜੀ ਵਿਧੀ ਆ ਉਹ ਠੀਕ ਨਹੀਂ ਹੈ ਜੀ।
ਜਿਹੜੀ ਗੱਲ ਤੁਸੀਂ ਕਹੀ ਹੈ ਮੈਂ ਇਸ ਗੱਲ ਨਾਲ 100% ਐਗਰੀ ਹਾਂ ਵੀ ਜੇ ਤੁਸੀਂ ਉੱਤਰ ਪ੍ਰਦੇਸ਼ ਦੀਆਂ ਚੋਣਾਂ 5 ਗੇੜਾਂ ਚ ਹੋ ਰਹੀਆਂ ਤੇ ਆਖਰੀ ਗੇੜ ਦੇ ਨਾਲ ਕਰਵਾ ਦਿੱਤੀਆਂ ਜੀ ਪੰਜਾਬ ਦੀਆਂ ਤੇ ਗੋਆ ਦੀਆਂ ਚੋਣਾਂ, ਕਿਉਂ 35 ਦਿਨ ਤੱਕ ਇੰਨੀ ਜਿਹੜੀ ਦੁਬਦਾ ਵਾਲੀ ਸਥਿਤੀ ਬਣਾ ਕੇ ਰੱਖੀ ਹੈ। ਹਾਂ ਇਹ ਜ਼ਰੂਰ ਹੈ ਕਿ ਇਹਦੇ ਕਾਰਨ ਹੋ ਸਕਦੇ ਆ ਚੋਣ ਕਮਿਸ਼ਨ ਦੀਆਂ ਆਪਣੀਆਂ ਮਜਬੂਰੀਆਂ ਕਿ ਪੰਜਾਬ ਦੇ ਵਿੱਚ ਜਦੋਂ ਆਖਰੀ ਗੇੜ ਦੀਆਂ ਚੋਣਾਂ ਹੋਣੀਆਂ ਉੱਤਰ ਪ੍ਰਦੇਸ਼ ਦੇ ਵਿੱਚ, ਉਦੋਂ ਪੰਜਾਬ ਦੇ ਵਿੱਚ ਬੱਚਿਆਂ ਦੀਆਂ ਪ੍ਰੀਖਿਆਵਾਂ ਦਾ ਇੱਕ ਮਾਹੌਲ ਜਿਹਾ ਬਣਿਆ ਹੁੰਦਾ। ਇਹ ਇੱਕ ਲੌਜਿਕ ਉਹ ਦੇ ਰਹੇ ਆ, ਪਰ ਫਿਰ ਵੀ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਹੱਲ ਕੱਢਿਆ ਜਾ ਸਕਦਾ ਸੀ। ਇਹ ਤਰੀਕਾ ਦਰੁਸਤ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਘੱਟੋ ਘੱਟ ਚੋਣ ਕਮਿਸ਼ਨ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਬੇਯਕੀਨੀ ਵਾਲਾ, ਬੇਵਿਸ਼ਵਾਸੀ ਵਾਲਾ ਜਿਹੜਾ ਮਾਹੌਲ ਨਾ ਪੈਦਾ ਹੋਵੇ। ਐਤਕਾ ਹੋ ਗਿਆ, ਹੁਣ ਕੱਲ੍ਹ ਨੂੰ ਨਤੀਜਾ 22 ਦੇਵੇ ਜਿੱਦਾਂ ਆਮ ਆਦਮੀ ਪਾਰਟੀ ਚਾਹੁੰਦੀ ਹੈ ਉਹਦੇ ਮੁਤਾਬਕ ਉਹਨਾਂ ਦੇ ਹੱਕ 'ਚ ਨਹੀਂ ਨਿਕਲਦਾ ਤੇ ਇੱਕ ਆਪਣੇ ਆਪ 'ਚ ਇਸ਼ੂ ਬਣ ਜਾਣਾ, ਲਓ ਜੀ ਬੇਈਮਾਨੀ ਬਹੁਤ ਹੋਈ ਹੈ। ਜੇ ਉਹ ਜਿੱਤ ਜਾਂਦੇ ਆ ਤਾਂ ਕੋਈ ਗੱਲ ਨਹੀਂ, ਦੇਖੋ ਨਾ ਤਾਂ ਕਾਂਗਰਸ ਨੇ ਹਾਲੇ ਤੱਕ ਏਦਾਂ ਦੀ ਕੋਈ ਗੱਲ ਕੀਤੀ ਹੈ ਬੇਈਮਾਨੀ ਹੋ ਸਕਦੀ, ਨਾ ਅਕਾਲੀ ਦਲ ਬੀਜੇਪੀ ਨੇ ਕੀਤੀ ਹੈ, ਸਿਰਫ ਆਮ ਆਦਮੀ ਪਾਰਟੀ ਕਰ ਰਹੀ ਹੈ। ਕੱਲ ਨੂੰ ਅੱਜ ਕੈਪਟਨ ਅਮਰਿੰਦਰ ਦਾ ਜਿਹੜਾ ਬਿਆਨ ਆਇਆ, ਕੱਲ ਨੂੰ ਜੇ ਕਾਂਗਰਸ ਹਾਰ ਜਾਂਦੀ ਹੈ ਤੇ ਇਸ ਬਿਆਨ ਦੇ ਆਧਾਰ ਤੇ ਕੈਪਟਨ ਅਮਰਿੰਦਰ ਦੋਸ਼ ਨਹੀਂ ਲਾ ਸਕਦੇ ਚੋਣ ਕਮਿਸ਼ਨ ਦੇ ਉੱਤੇ ਵੀ ਇਹ ਤਾਂ ਜੀ ਹੇਰਾਫੇਰੀ ਹੋਈ ਹੈ, ਪਰ ਆਮ ਆਦਮੀ ਪਾਰਟੀ ਦੋਸ਼ ਲਾਏਗੀ। ਆਮ ਆਦਮੀ ਪਾਰਟੀ ਜੇ ਹਾਰ ਜਾਂਦੀ ਹੈ ਤਾਂ ਉਹ ਕਹੇਗੀ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ। ਤੇ ਮਾਹੌਲ ਬਣਨ ਹੀ ਕਿਉਂ ਦਿੱਤਾ ਗਿਆ? ਚੋਣ ਕਮਿਸ਼ਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਪਏਗਾ। ਜੀ ਅਗਲੀ ਗੱਲ ਕਰੀਏ ਵੀ ਜਿੱਦਾਂ ਹੁਣ ਆਪਾਂ ਨਤੀਜਿਆਂ ਦੀ ਗੱਲ ਕਰ ਹੀ ਰਹੇ ਹਾਂ ਵੀ ਮਾਰਚ ਦੇ ਵਿੱਚ ਆਉਣੇ ਆ, ਇੱਧਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹਨਾਂ ਨੇ ਜਿਹੜਾ ਡੇਰਾ ਝੂਠੇ ਸੌਦੇ ਵਾਲੇ ਦਾ ਜਿਹੜਾ ਸਾਥ ਲਿਆ ਹੋਇਆ, ਉਹਨੇ ਸਾਥ ਦਿੱਤਾ ਹੋਇਆ ਆ, ਇਸ ਦਾ ਕੋਈ ਅਸਰ ਪਵੇਗਾ ਨਤੀਜਿਆਂ ਤੋਂ ਬਾਅਦ ਦੇ ਵਿੱਚ? ਕੀ ਜਿਹੜੀ ਇਸ ਟਾਈਮ ਅਕਾਲੀ ਦਲ ਬਾਦਲ ਆ ਉਹ ਇਹ ਸੋਚ ਰਹੇ ਆ ਵੀ ਅਸੀਂ ਇਹਨਾਂ ਦੀ ਹਮਾਇਤ ਲੈ ਕੇ ਆਪਣੇ ਪੈਰਾਂ ਸਿਰ ਹੋ ਗਏ ਆ ਤੇ ਸਾਨੂੰ ਹੋਰ ਕਿਸੇ ਚੀਜ਼ ਦੀ ਜਾਂ ਜ਼ਰੂਰਤ ਨਹੀਂ ਆ, ਤੇ ਜਾਂ ਕੋਈ ਇਹ ਸਵੈ ਪੜਚੋਲ ਦੀ ਗੱਲ ਇਹਨਾਂ ਦੇ ਵਿੱਚੋਂ ਨਜ਼ਰ ਆਵੇਗੀ? ਦੇਖੋ ਮੇਰਾ ਮੰਨਣਾ ਇਹ ਹੈ ਕਿ ਡੇਰਾ ਸਿਰਸੇ ਵਾਲੇ ਦੀ ਜਿਹੜੀ ਮਦਦ ਹੈ ਉਹ ਸਗੋਂ ਆਤਮਘਾਤੀ ਸਾਬਤ ਹੋਣ ਵਾਲੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ। ਚੋਣਾਂ ਦੇ ਨਤੀਜਿਆਂ 'ਚ ਵੀ ਕੋਈ ਬਹੁਤ ਜ਼ਿਆਦਾ ਲਾਭ ਮੈਨੂੰ ਲੱਗਦਾ ਨਹੀਂ ਹੈ ਜੀ। ਨੰਬਰ ਇੱਕ ਗੱਲ ਤਾਂ ਇਹਦੇ 'ਚ ਇਹ ਹੈ ਕਿ ਮੈਂ ਸਮਝਦਾ ਕਿ ਦਿਲੋਂ ਮਦਦ ਨਹੀਂ ਕੀਤੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ। ਬੀਜੇਪੀ ਵਾਲੇ ਕੈਂਡੀਡੇਟਸ ਨੂੰ ਜ਼ਰੂਰ ਦਿਲੋਂ ਵੋਟਿੰਗ ਕਰ ਦਿੱਤੀ ਹੋਏਗੀ ਜੀ। ਇੱਕ ਕਾਰਨ ਤਾਂ ਇਹ ਹੈ ਕਿ ਹੈਰਾਨ ਹੋ ਰਹੇ ਸੀ ਸਾਰੇ ਵੀ ਜਿਹੜੇ ਨੇ ਅਕਾਲੀਆਂ ਦੀ ਮਦਦ ਕਿਉਂ ਕਰ ਦਿੱਤੀ, ਜਿਹੜੇ ਅਕਾਲੀਆਂ ਨਾਲ ਉਹਨਾਂ ਦੇ ਬੜੇ ਹਿੰਸਕ ਖੂਨੀ ਟਕਰਾਅ ਹੁੰਦੇ ਰਹੇ। ਤਾਂ ਉਹਦਾ ਇੱਕ ਕਾਰਨ ਤਾਂ ਇਹ ਬਿਲਕੁਲ ਸਪਸ਼ਟ ਹੋ ਗਿਆ ਹੈ ਵੀ ਭਾਰਤੀ ਜਨਤਾ ਪਾਰਟੀ ਦੇ ਪ੍ਰੈਸ਼ਰ ਦੇ ਵਿੱਚ ਡੇਰੇ ਨੇ ਮਦਦ ਕੀਤੀ ਹੈ ਅਕਾਲੀ ਦਲ ਬੀਜੇਪੀ ਗੱਠਜੋੜ ਦੀ, ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ ਤੇ ਜਿਸ ਕਿਸਮ ਦਾ ਡੇਰੇ ਦਾ ਜਿਹੜਾ ਮੁਖੀ ਹੈ ਗੁਰਮੀਤ ਰਾਮ ਰਹੀਮ, ਉਹਨੂੰ ਜਿਸ ਤਰ੍ਹਾਂ ਦੀਆਂ VVIP ਟ੍ਰੀਟਮੈਂਟਸ ਦਿੱਤੀਆਂ ਜਾਂਦੀਆਂ ਉਹ ਤਾਂ ਹੀ ਪੋਸੀਬਲ ਹੈ ਜੇ ਉਹ ਸਰਕਾਰ ਨਾਲ ਰਲ ਕੇ ਚੱਲੇ ਉੱਥੇ ਜੀ। ਇਸੇ ਕਰਕੇ ਉਹਨੇ ਬੀਜੇਪੀ ਦੀ ਸਪੋਰਟ ਕੀਤੀ ਸੀ ਹਰਿਆਣੇ ਦੇ ਵਿੱਚ, ਉਹ ਲੱਗਦਾ ਸੀ ਬੀਜੇਪੀ ਨੂੰ ਜਿੱਤਣਾ। ਸੋ ਇੱਕ ਗੱਲ ਇਹਨਾਂ ਪ੍ਰਮਾਣਿਤ ਹੋ ਗਈ ਵੀ ਇਹਨਾਂ ਡੇਰੇਦਾਰਾਂ ਨੂੰ ਸਰਕਾਰਾਂ ਦੀ ਸਰਪ੍ਰਸਤੀ ਚਾਹੀਦੀ ਹੈ ਤੇ ਸਰਕਾਰਾਂ ਨੂੰ ਡੇਰੇਦਾਰਾਂ ਦੇ ਨਾਲ ਜੁੜੀ ਹੋਈ ਵੋਟ ਚਾਹੀਦੀ ਹੈ। ਹੁਣ ਜੇ ਉਹ ਬੀਜੇਪੀ ਦੇ ਕਹੇ ਤੇ ਸਪੋਰਟ ਕੀਤੀ ਹੈ ਤਾਂ ਫਿਰ ਦਿਲੋਂ ਘੱਟੋ ਘੱਟ ਅਕਾਲੀ ਦਲ ਦੀ ਸਪੋਰਟ ਨਹੀਂ ਕੀਤੀ। ਤੇ ਅਗਲੀ ਗੱਲ ਦਿਖਾਵਾ ਬਹੁਤ ਵੱਡਾ ਹੈ, ਜਿਹੜਾ ਇੰਨਾ ਪ੍ਰਭਾਵ ਦਿੰਦਾ ਵੀ ਸਾਡੇ ਤਾਂ ਜੀ 40 ਲੱਖ 45 ਲੱਖ ਵੋਟਾਂ ਜੀ ਪੰਜਾਬ ਦੇ ਵਿੱਚ, ਏਦਾਂ ਦੀ ਗੱਲ ਨਹੀਂ ਹੈ। ਕੁਝ ਸੀਟਾਂ ਦੇ ਉੱਤੇ ਜ਼ਰੂਰ ਚੰਗੀ ਵੋਟ ਹੈਗੀ ਉਹਨਾਂ ਦੀ, ਕੁੱਲ ਮਿਲਾ ਕੇ ਕਹਿ ਲਓ ਵੀ 5-4 ਸੀਟਾਂ ਹੈਗੀਆਂ ਜਿੱਥੇ ਜ਼ਿਆਦਾ ਵੋਟ ਹੈ, 10 ਸੀਟਾਂ ਹੈਗੀਆਂ ਜਿੱਥੇ ਬਹੁਤ ਜ਼ਿਆਦਾ ਵੋਟ ਨਹੀਂ ਹੈ, 5-4 ਹਜ਼ਾਰ ਵੋਟ ਹੋ ਸਕਦੀ ਹੈ। ਬਾਕੀ ਸੀਟਾਂ ਤੇ ਕਿਤੇ 100 ਵੋਟ ਹੈ, ਕਿਤੇ 200 ਵੋਟ ਹੈ, ਕਿਤੇ 1000 ਵੋਟ ਹੈ। ਇੱਕ ਗੱਲ ਤਾਂ ਇਹ ਹੈ ਕਿ ਬੀਜੇਪੀ ਨੂੰ ਵੋਟ ਜ਼ਰੂਰ ਪਈ, ਬੀਜੇਪੀ ਬਹੁਤੇ ਕੈਂਡੀਡੇਟ ਨਹੀਂ ਪੰਜਾਬ ਦੇ ਵਿੱਚ, ਖਾਸ ਤੌਰ ਤੇ ਮਾਲਵੇ ਦੇ ਵਿੱਚ ਤਾਂ, ਤੇ ਅਕਾਲੀ ਦਲ ਨੂੰ ਉਸ ਰੂਪ 'ਚ ਵੋਟ ਨਹੀਂ ਪਈ ਜੀ। ਤੇ ਅਕਾਲੀ ਦਲ ਨੂੰ ਸਪੋਰਟ ਦੇਣ ਦੇ ਨਾਲ ਜਿਹੜਾ ਜੈਨੂਅਨ ਸਿੱਖ ਸੀ, ਜਿਹੜਾ ਇਹ ਗੱਲ ਮੰਨਦਾ ਕਿ ਜਿਹੜਾ ਡੇਰਾ ਆ ਇਹ ਸੱਚਾ ਨਹੀਂ ਹੈ, ਝੂਠਾ ਆ, ਤੇ ਜਿਹੜਾ ਪਹਿਲਾਂ ਅਕਾਲੀ ਦਲ ਨੂੰ ਵੋਟ ਕਰਦਾ ਸੀ ਉਹ ਸਗੋਂ ਗੁੱਸੇ 'ਚ ਆ ਗਿਆ, ਸਗੋਂ ਕਾਮਨ ਸਿੱਖ ਵੋਟਰ, ਉਹਨੇ ਸਗੋਂ ਇਸੇ ਕਰਕੇ ਅਕਾਲੀ ਦਲ ਨੂੰ ਛੱਡ ਕੇ ਉਹ ਵੋਟ ਜਿਹੜਾ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਕਰ ਦਿੱਤਾ ਹੈ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਅਕਾਲੀ ਦਲ ਨੂੰ ਕੋਈ ਲਾਭ ਹੋਣ ਵਾਲਾ, ਸਗੋਂ ਜਿਹੜੀਆਂ ਕੁਝ ਚਰਚਾਵਾਂ ਚੱਲ ਰਹੀਆਂ, ਅਸੀਂ ਵੀ ਦੇਖ ਰਹੇ, ਤੁਸੀਂ ਵੀ ਦੇਖ ਰਹੇ ਹੋ, ਕੁਝ ਮਾਹੌਲ ਜਿਸ ਤਰ੍ਹਾਂ ਦਾ ਬਣੇਗਾ ਨਤੀਜਿਆਂ ਵਾਲੇ ਦਿਨ ਜੀ, ਉਹ ਕਨਸੂਆਂ ਕੁਝ ਇਸ ਕਿਸਮ ਦੀਆਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਮਸਾਂ ਹੀ
ਸ਼ਾਇਦ ਜਿਹੜੀ ਡਬਲ ਡਿਜਿਟ ਪਹੁੰਚ ਸਕੇ, ਸ਼ਾਇਦ ਦਹਾਈ ਦਾ ਅੰਕੜਾ ਸ਼ਾਇਦ ਹੀ ਛੂ ਸਕੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ। ਇੱਦਾਂ ਦੀ ਸੰਭਾਵਨਾ ਬਣੀ ਹੋਈ ਹੈ। ਇਹ ਜ਼ਰੂਰ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਭਾਵੇਂ ਬਹੁਤ ਜ਼ਬਰਦਸਤ ਟੱਕਰ ਵੀ ਦੱਸੀ ਗਈ ਇਹਨਾਂ ਦੇ ਹਲਕਿਆਂ 'ਚ, ਪਰ ਮੇਰਾ ਮੰਨਣਾ ਇਹ ਹੈ ਕਿ ਇਹ ਤਿੰਨੇ ਆਪੋ ਆਪਣੀ ਸੀਟ ਬਚਾਉਣਗੇ। ਇਹ ਤਿੰਨੋਂ ਸੀਟ ਆਪੋ ਆਪਣੀ ਬਚਾ ਸਕਦੇ ਆ ਤੇ 1 2 4 ਸੀਟਾਂ ਹੋਰ ਜਿੱਤਣਗੇ ਅਕਾਲੀ, ਤੇ ਹੋਰ ਕੋਈ ਸੀਟ ਮਿਲਣੀ ਨਹੀਂ ਅਕਾਲੀ ਦਲ ਨੂੰ। ਸੋ ਡੇਰੇ ਦਾ ਕੌਣ, ਡੇਰੇ ਦਾ ਦੱਸੋ ਮਜੀਠੀਏ 'ਚ ਕੀ ਪ੍ਰਭਾਵ ਹੈ ਜੀ, ਜਾਂ ਲੰਬੀ ਦੇ ਵਿੱਚ ਜਾਂ ਜਲਾਲਾਬਾਦ 'ਚ ਕੀ ਪ੍ਰਭਾਵ ਹੈ? ਕੋਈ ਪ੍ਰਭਾਵ ਨਹੀਂ ਹੈ। ਸੋ ਡੇਰਾ ਨਹੀਂ ਬਚਾਉਂਦਾ ਅਕਾਲੀਆਂ ਨੂੰ। ਇਹਨਾਂ ਦਾ ਧੰਨਵਾਦ ਜਿਹੜਾ ਹੈ ਵੱਡੇ ਜਿਹੜੇ ਸੀਟਾਂ, ਜਿਹੜੀਆਂ ਵੱਡੀਆਂ ਸੀਟਾਂ ਜਿਹਦਾ ਮੈਂ ਜ਼ਿਕਰ ਕੀਤਾ, ਵੱਡੇ ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ ਤੇ ਮਜੀਠੀਆ, ਇਹਨਾਂ ਦੇ ਜਿਹੜਾ ਹੁਣ ਅੱਜ ਖਬਰ ਆਈ ਹੈ 261 ਕਰੋੜ ਰੁਪਈਆ 10 ਸਾਲਾਂ 'ਚ ਲੰਬੀ ਦੇ ਵਿੱਚ ਵੰਡਿਆ ਬਾਦਲ ਸਾਹਿਬ ਨੇ। 600 ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਹੈ, 600 ਸੰਗਤ ਦਰਸ਼ਨ ਸਿਰਫ ਲੰਬੀ 'ਚ 261 ਕਰੋੜ ਰੁਪਈਆ ਵੰਡਿਆ। ਜਲਾਲਾਬਾਦ 'ਚ ਇੱਕ ਪਿੰਡ ਹੈ ਜਿੱਥੇ ਮਤਲਬ 77 ਕਰੋੜ ਰੁਪਈਆ, ਛੋਟਾ ਜਿਹਾ ਪਿੰਡ ਹੈ, 77 ਕਰੋੜ ਰੁਪਈਆ ਸੁਖਬੀਰ ਬਾਦਲ ਨੇ ਉਸ ਪਿੰਡ 'ਚ ਜਾਨੀ ਦਿੱਤਾ, ਯਾਨੀ ਹਰ ਵੋਟ ਨੂੰ 4 ਲੱਖ ਰੁਪਏ ਮਿਲ ਗਿਆ। ਸੋ ਜਿਹੜਾ ਇਹਨਾਂ ਦਾ ਪੈਸਾ ਆ, ਜਿਹੜਾ ਅੰਨ੍ਹੇਵਾਹ ਲਾਇਆ, ਜਿਹੜਾ ਸਾਰੇ ਮਾਲ ਵਿੱਚ ਲੱਗਣਾ ਚਾਹੀਦਾ ਸੀ, ਉਹ 2 ਪਿੰਡਾਂ ਤੇ ਲਾਤਾ। ਉਹ ਪੈਸਾ ਜ਼ਰੂਰ ਇਹਨਾਂ ਦੀ ਸੀਟਾਂ ਬਚਾ ਸਕਦਾ ਹੈ, ਵੱਡੇ ਬਾਦਲ ਸਾਹਿਬ ਦੀ, ਛੋਟੇ ਬਾਦਲ ਸਾਹਿਬ ਦੀ ਤੇ ਮਜੀਠੀਏ ਦੀ। ਉਦਾਂ ਕਿਤੇ ਵੀ ਪੰਜਾਬ 'ਚ ਡੇਰੇ ਦੀ ਹਮਾਇਤ ਨਾਲ ਇਹ ਬਚਦੇ ਨਹੀਂ ਹੈ, ਜੋ ਅੱਜ ਤੱਕ ਦੀ ਸੂਚਨਾ ਮੇਰੇ ਕੋਲ ਹੈ। ਜੀ ਜੀ। ਤੇ ਸੁਸ਼ੀਲ ਜੀ, ਆਪਾਂ ਜੇ ਅਗਲੀ ਗੱਲ ਕਰੀਏ, ਯੂਪੀ ਦੇ ਵਿੱਚ ਦੂਜੇ ਗੇੜ ਦੀਆਂ ਚੋਣਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ। ਜਦੋਂ ਸ਼ੁਰੂਆਤੀ ਦੌਰ ਸੀ ਕਿ ਇੱਦਾਂ ਕਿਹਾ ਜਾ ਰਿਹਾ ਸੀਗਾ ਵੀ ਭਾਜਪਾ ਇੱਕ ਬਹੁਤ ਵੱਡੀ ਧਿਰ ਬਣ ਕੇ ਆਵੇਗੀ। ਕਈ ਤਾਂ ਜਿਹੜੇ ਪੋਲ ਸਰਵੇਖਣ ਸੀ ਉਹਨਾਂ ਵਿੱਚ ਉਹਨਾਂ ਨੂੰ 200-250 ਦੇ ਤਕਰੀਬਨ ਜਿਹੜੀਆਂ ਸੀਟਾਂ ਦਿਖਾਈਆਂ ਜਾ ਰਹੀਆਂ ਸੀ। ਪਰ ਇਸ ਟਾਈਮ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਦਾ ਜਿਹੜਾ ਸੰਗਠਨ ਆ, ਉਹਨਾਂ ਦਾ ਮਿਲ ਕੇ ਜਿਹੜੀ ਹਮਾਇਤ ਜਿਹੜੀ ਇੱਕ ਦੂਜੇ ਨੂੰ ਕਰਕੇ ਚੱਲ ਰਹੇ ਆ, ਉਹ ਕੜੀ ਟੱਕਰ ਦੇ ਰਹੇ ਆ। ਦੇਖੋ, ਸੈਕੰਡ ਫੇਜ਼ ਵਾਸਤੇ, ਜਿਹੜੀ ਦੂਜੇ ਗੇੜ ਵਾਸਤੇ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਯੂਪੀ ਦੇ ਵਿੱਚ। 11 ਜ਼ਿਲ੍ਹਿਆਂ ਦੀਆਂ 67 ਸੀਟਾਂ ਤੇ ਸ਼ਾਮੀ 5 ਵਜੇ ਤੱਕ ਵੋਟਿੰਗ ਹੋਣੀ ਹੈ ਜੀ। 721 ਕੈਂਡੀਡੇਟ ਇਹਦੇ ਤੇ ਹੈ। ਪਹਿਲਾ ਗੇੜ ਹੋਇਆ ਸੀ 11 ਫਰਵਰੀ ਨੂੰ, ਜਿੱਥੇ ਮਤਲਬ ਬਈ 64% ਵੋਟਿੰਗ ਹੋਈ ਸੀ ਜੀ। ਅੱਜ ਹੀ ਉੱਤਰਾਖੰਡ ਦੇ ਵਿੱਚ ਵੀ 8 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ, ਜਿੱਥੇ 69 ਸੀਟਾਂ ਤੇ ਵੋਟਾਂ ਪੈਣੀਆਂ, 17 ਚੋਂ 69 ਤੇ। ਜਿਹੜਾ ਤੁਹਾਡਾ ਸਵਾਲ ਹੈ ਇਹ ਬੜਾ ਇੰਪੋਰਟੈਂਟ ਹੈ ਜੀ। ਇਹ 'ਚ ਮੈਂ 2 ਗੱਲਾਂ ਸੋਚਦਾ। ਪਰ ਇੱਕ ਗੱਲ ਤਾਂ ਮੈਂ ਸੋਚਦਾ, ਜਿਹੜਾ ਨਰਿੰਦਰ ਮੋਦੀ ਦੀ ਲਹਿਰ ਦੱਸੀ ਗਈ ਵੀ ਦੇਸ਼ ਭਰ ਦੇ ਵਿੱਚ ਨਰਿੰਦਰ ਮੋਦੀ ਦੀ ਲਹਿਰ ਹੈ ਜੀ, ਇਹਦਾ ਪਤਾ ਲੱਗ ਜਾਏਗਾ 11 ਮਾਰਚ ਨੂੰ ਵੀ ਉਹ ਲਹਿਰ ਕੀ ਉੱਤਰ ਪ੍ਰਦੇਸ਼ 'ਚ ਸਹੀ ਹੈ ਜਾਂ ਨਹੀਂ। ਉੱਤਰ ਪ੍ਰਦੇਸ਼ 'ਚ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਉੱਤਰ ਪ੍ਰਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਚਮਤਕਾਰ ਹੋਇਆ, ਉਹ ਚਮਤਕਾਰ ਇਹ ਹੋਇਆ ਕਿ ਨਰਿੰਦਰ ਮੋਦੀ ਦੀ ਲਹਿਰ ਨੇ ਤਹਿਸ ਨਹਿਸ ਕਰ ਦਿੱਤਾ। 80 ਚੋਂ 73 ਸੀਟਾਂ ਲੋਕ ਸਭਾ ਦੀਆਂ ਜੀ, ਯਾਨੀ ਮਿਰਾਕਲ। ਮੇਰਾ ਕੋਈ ਚਮਤਕਾਰਾਂ 'ਚ ਵਿਸ਼ਵਾਸ ਨਹੀਂ ਹੈ, ਪਰ ਮਿਰਾਕਲ ਹੋ ਗਿਆ। 80 ਚੋਂ 73 ਸੀਟਾਂ ਲੋਕ ਸਭਾ ਦੀਆਂ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ। 3 ਵੱਡੀਆਂ ਧਿਰਾਂ, ਸਮਾਜਵਾਦੀ ਪਾਰਟੀ, BSP ਤੇ ਕਾਂਗਰਸ ਦੀਆਂ ਸੀਟਾਂ ਆਈਆਂ। 7 ਚੋਂ BSP ਕੋਈ ਨਹੀਂ, ਕਾਂਗਰਸ ਕੋਈ, ਯਾਨੀ ਇੱਕ ਲਫ਼ਜ਼ਾਂ ਵੀ ਸੁਪੜਾ ਹੀ ਸਾਫ਼ ਕਰਤਾ BJP ਨੇ ਨਰਿੰਦਰ ਮੋਦੀ ਦੀ ਲਹਿਰ ਤੇ ਸਵਾਰ ਹੋ ਕੇ ਲੋਕ ਸਭਾ ਚੋਣਾਂ 'ਚ। ਇਹਦਾ ਮਤਲਬ ਕੀ ਹੋਇਆ ਵੀ 65% ਤੱਕ ਵੋਟ ਜਿਹੜੀ ਹੈ, ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈ, ਪਰ 65% ਵੋਟ BJP ਨੂੰ ਪੈ ਗਈ। ਹੁਣ ਜੇ ਤਾਂ ਸੱਚਮੁੱਚ ਭਾਈ 2.5 ਸਾਲਾਂ ਦੇ ਵਿੱਚ ਉਹ ਚਮਤਕਾਰਕ ਸ਼ਖਸੀਅਤ ਆਪਣੀ ਕਾਇਮ ਰੱਖੀ ਹੋਈ ਨਰਿੰਦਰ ਮੋਦੀ ਨੇ, ਜਿਹਦਾ ਉਹ ਦਾਅਵਾ ਕਰਦੇ ਆ ਜੀ, ਫਿਰ ਤਾਂ ਲਾਜ਼ਮੀ ਤੌਰ ਦੇ ਉੱਤੇ ਕੋਈ ਮੁਕਾਬਲਾ ਹੀ ਨਹੀਂ ਹੈ। ਜਿਹੜਾ ਤੁਸੀਂ ਕਹਿ ਰਹੇ ਹੋ 250 ਪੌਣੇ 300 ਸੀਟਾਂ ਜਿੱਤੇ, ਇਸ ਹਿਸਾਬ ਨਾਲ ਤਾਂ ਜਿਹੜਾ 73 ਸੀਟਾਂ ਲੋਕ ਸਭਾ ਦੀ ਜਿੱਤ ਗਿਆ, ਉਹ ਵਿਧਾਨ ਸਭਾ ਦੀਆਂ ਤਾਂ 250 ਪੌਣੇ 300 ਸੀਟਾਂ ਜਿੱਤੇਗਾ ਉਸ ਵੋਟ ਸ਼ੇਅਰ ਦੇ ਮੁਤਾਬਕ ਜੀ। ਪਰ ਏਦਾਂ ਹੁੰਦਾ ਨਹੀਂ ਦਿਖਾਈ ਦੇ ਰਿਹਾ। ਸੋ ਮੇਰਾ ਮੰਨਣਾ ਇਹ ਹੈ ਵੀ ਜੇ ਤਾਂ ਉਹ ਸਵੀਪ ਕਰੇ ਭਾਰਤੀ ਜਨਤਾ ਪਾਰਟੀ, ਤਾਂ ਫਿਰ ਤਾਂ ਅਸੀਂ ਮੰਨ ਲਾਂਗੇ ਕਿ BJP ਨਰਿੰਦਰ ਮੋਦੀ ਦੀ ਲਹਿਰ ਤੇ ਹਾਲੇ ਵੀ ਸਵਾਰ ਹੈ ਤੇ ਨਰਿੰਦਰ ਮੋਦੀ ਦਾ ਚਮਤਕਾਰ ਜਿਹੜਾ ਫਿੱਕਾ ਨਹੀਂ ਪਿਆ। ਜੇ ਭਾਈ ਮੁਕਾਬਲੇ 'ਚ ਦਿਖਾਈ ਦੇ ਰਹੀ ਹੈ ਤੇ ਵੱਡੀ ਧਿਰ ਵੀ ਬਣ ਜਾਵੇ ਭਾਵੇਂ,
ਸਰਕਾਰ ਵੀ ਬਣਾ ਜਾਵੇ ਭਾਵੇਂ, ਪਰ 2-4 ਸੀਟਾਂ ਦੇ ਫਰਕ ਰਵੇ ਤਾਂ ਫਿਰ ਇਹਦਾ ਮਤਲਬ ਬਹੁਤ ਵੱਡਾ ਡ੍ਰੌਪ ਹੋਇਆ, ਉਹਦਾ ਵੋਟ ਸ਼ੇਅਰ ਬਹੁਤ ਜ਼ਿਆਦਾ ਘਟਿਆ ਬੀਜੇਪੀ ਦਾ ਜੀ। ਫਿਰ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਨਰਿੰਦਰ ਮੋਦੀ ਦਾ ਚਮਤਕਾਰ ਕਾਇਮ ਹੈ। ਅੱਛਾ, ਜੇ ਕਿਤੇ ਬੀਜੇਪੀ ਜਿਹੜੀ ਆ ਸਰਕਾਰ ਬਣਾ ਨਾ ਸਕੇ, ਹੁਣ ਜਿਹੜੀ ਸੰਭਾਵਨਾ ਵੀ ਉਹਨੇ ਸਰਕਾਰ ਨਹੀਂ ਬਣਾ ਸਕਣੀ, ਤੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਫਿਰ ਤੋਂ ਸਰਕਾਰ ਬਣਾ ਜਾਂਦੇ ਆ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਨਵਾਂ ਤੁਸੀਂ ਮਾਹੌਲ ਦੇਖੋਗੇ, ਰਾਹੁਲ ਤੇ ਅਖਿਲੇਸ਼ ਦੀ ਜੋੜੀ ਜਿਹੜੀ ਹੈ ਨੈਸ਼ਨਲ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਆਏਗੀ। ਇਹ 2-3 ਗੱਲਾਂ ਨਿਕਲਦੀਆਂ ਦਿਖਾਈ ਦੇ ਰਹੀਆਂ। ਸੋ ਬੀਜੇਪੀ ਦਾ ਇੱਕ ਟੈਸਟ ਹੈ, ਨੋਟਬੰਦੀ ਦਾ ਵੀ ਟੈਸਟ ਹੈ, ਨਰਿੰਦਰ ਮੋਦੀ ਦਾ ਵੀ ਟੈਸਟ ਹੈ, ਉਹ 11 ਮਾਰਚ ਨੂੰ ਸਾਡੇ ਸਾਹਮਣੇ ਹੋਏਗਾ ਜੀ। ਜੀ ਜੀ ਸੁਸ਼ੀਲ ਜੀ, ਜੇ ਆਪਾਂ ਅਗਲੀ ਗੱਲ ਕਰ ਲਈਏ ਵੀ ਤਮਿਲਨਾਡੂ ਦੇ ਵਿੱਚ ਮੁੱਖ ਮੰਤਰੀ ਬਣਨ ਚੱਲੀ ਸੀਗੀ ਸ਼ਸ਼ੀ ਕਲਾ, ਇਸ ਟਾਈਮ ਜੇਲ੍ਹ ਦੇ ਵਿੱਚ। ਬਿਲਕੁਲ, ਇਹ ਸਾਡੀ ਪੋਲਿਟਿਕਸ ਦਾ ਸੱਚ ਹੈ ਵੀ ਕਿਹੜੇ ਵੇਲੇ ਕੀ ਹੋ ਸਕਦਾ, ਕੁਝ ਨਹੀਂ ਕਿਹਾ ਜਾ ਸਕਦਾ। ਪਹਿਲੀ ਗੱਲ ਤਾਂ ਇਹਦੇ 'ਚ ਮੈਂ ਇਹ ਸਮਝਦਾ ਕਿ ਵੀ ਜਿਹੜਾ ਇਹ ਮਾਮਲਾ ਹੈ ਸ਼ਸ਼ੀ ਕਲਾ ਵਾਲਾ ਜੀ, ਇਹ 21 ਸਾਲ ਪੁਰਾਣਾ ਮਾਮਲਾ ਹੈ। ਇਹਦੇ 'ਚ 3 ਸੁਣਵਾਈਆਂ ਪਹਿਲਾਂ ਹੋਈਆਂ, ਟ੍ਰਾਇਲ ਕੋਰਟ 'ਚ ਵੀ ਹੋਈ, ਹਾਈ ਕੋਰਟ 'ਚ ਵੀ ਹੋਈ ਤੇ ਹੁਣ ਸੁਪਰੀਮ ਕੋਰਟ 'ਚ। ਅਸਲ 'ਚ ਜਿਹੜੀ ਸ਼ਸ਼ੀ ਕਲਾ ਹੈ ਇਹਨੂੰ ਪਾਵਰ ਅਟਾਰਨੀ ਦਿੱਤੀ ਸੀ ਜੈ ਲਲਿਤਾ ਨੇ, ਠੀਕ ਹੈ ਜੀ। ਜੈ ਲਲਿਤਾ ਜਿਹੜੀ ਹੈ, ਉਹ ਜੈ ਲਲਿਤਾ ਦੀ ਜਿਹੜੀ ਟੋਟਲ ਆਮਦਨ ਸੀ ਉਹਦੇ ਬਾਰੇ ਇਹ ਕਿਹਾ ਗਿਆ, ਟ੍ਰਾਇਲ ਕੋਰਟ ਨੇ ਇਹ ਕਿਹਾ ਵੀ 5 ਸਾਲਾਂ 'ਚ ਜੈ ਲਲਿਤਾ ਦੀ ਜਿਹੜੀ ਪ੍ਰਾਪਰਟੀ ਹੈ 63 ਕਰੋੜ ਰੁਪਏ ਸੀ, ਤੇ ਇਨਕਮ ਜਿਹੜੀ ਸੀ 9.10 ਕਰੋੜ ਸੀ ਜੀ। ਜਾਣੀ ਜੈ ਲਲਿਤਾ ਦੇ ਕੋਲ 53 ਕਰੋੜ 60 ਲੱਖ ਦਾ ਕੋਈ ਹਿਸਾਬ ਨਹੀਂ ਸੀ। ਜਾਣੀ ਦਾ ਮਤਲਬ ਹੈ 541% ਉਹਦੀ ਜਾਇਦਾਦ ਵਧੀ, ਆਮਦਨ ਤੋਂ ਜ਼ਿਆਦਾ ਜਾਇਦਾਦ ਵਧੀ 541%। ਹਾਈ ਕੋਰਟ ਨੇ ਇਹ ਗੱਲ ਕੀਤੀ, ਟ੍ਰਾਇਲ ਕੋਰਟ ਨੇ ਕਹੀ ਸੀ, ਹਾਈ ਕੋਰਟ ਨੇ ਇਹ ਕਿਹਾ ਵੀ ਜੈ ਲਲਿਤਾ ਦੇ ਕੋਲ 35 ਕਰੋੜ ਦੀ ਜਿਹੜੀ ਜਾਇਦਾਦ ਸੀ ਉਹ 38 ਕਰੋੜ ਰੁਪਏ ਸੀਗੀ, ਜਾਣੀ 35 ਕਰੋੜ ਹੋਣੀ ਚਾਹੀਦੀ ਸੀ, 38 ਕਰੋੜ ਸਾਹਮਣੇ ਆਈ ਆ, 8.25% ਦੀ ਜ਼ਿਆਦਾ ਹੈ। ਇਸ ਕਰਕੇ ਉੱਥੇ ਸਜ਼ਾ ਨਹੀਂ ਹੋ ਸਕਦੀ। ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜਾ ਟ੍ਰਾਇਲ ਕੋਰਟ ਹੈ ਉਹ ਸਹੀ ਹੈ। ਟ੍ਰਾਇਲ ਕੋਰਟ ਨੇ ਜਿਹੜਾ ਕਿਹਾ ਵੀ 541% ਇਹਨਾਂ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਇਹਨਾਂ ਦੇ ਕੋਲ ਹੈ, ਇਸ ਕਰਕੇ ਦੋਸ਼ੀ ਹੈ। ਸ਼ਸ਼ੀ ਕਲਾ ਕਿਉਂਕਿ ਉਹਦੇ ਕੋਲ ਪਾਵਰ ਅਟਾਰਨੀ ਸੀ ਤੇ ਸ਼ਸ਼ੀ ਕਲਾ ਨੂੰ ਉਹਨਾਂ ਨੇ ਸਜ਼ਾ ਦੇ ਦਿੱਤੀ, 4 ਸਾਲ ਦੀ ਜੇਲ੍ਹ ਤੇ 10 ਕਰੋੜ ਰੁਪਏ ਜੁਰਮਾਨਾ। ਇਹਦਾ ਮਤਲਬ ਇਹ ਹੋਇਆ ਕਿ ਹੁਣ 6 ਸਾਲ ਤੱਕ ਤਾਂ ਸ਼ਸ਼ੀ ਕਲਾ ਚੋਣ ਨਹੀਂ ਲੜ ਸਕਦੀ। ਜਿਹੜੀ ਮੁੱਖ ਮੰਤਰੀ ਬਣ ਤੁਰੀ ਸੀ ਸ਼ਸ਼ੀ ਕਲਾ, ਉਹ 10 ਸਾਲ ਵਾਸਤੇ ਹੁਣ ਮੁੱਖ ਮੰਤਰੀ ਬਣਨ ਦਾ ਦਾਅਵਾ ਨਹੀਂ ਪੇਸ਼ ਕਰ ਸਕਦੀ, 6 ਸਾਲ ਚੋਣ ਨਹੀਂ ਲੜ ਸਕਦੀ, 4 ਸਾਲ ਜੇਲ੍ਹ 'ਚ ਰਹਿਣਾ ਪੈਣਾ, 10 ਕਰੋੜ ਜੁਰਮਾਨਾ ਦੇਣਾ ਪੈਣਾ। ਦੂਜੀ ਗੱਲ ਇਹ ਵੀ ਸ਼ਸ਼ੀ ਕਲਾ ਇਹਦੇ ਤੇ ਇੱਕ ਟੈਕਨੀਕਲ ਪੱਖ ਆ ਵੀ ਉਹ ਰਿਵਿਊ ਪਟੀਸ਼ਨ ਪਾ ਸਕਦੀ ਹੈ। ਰਿਵਿਊ ਪਟੀਸ਼ਨ 'ਚ ਕੀ ਹੁੰਦਾ ਕੀ ਨਹੀਂ ਇਹ ਮੈਂ ਕੁਛ ਨਹੀਂ ਦੱਸ ਸਕਦਾ, ਉਹ ਸੁਪਰੀਮ ਕੋਰਟ ਫਿਰ ਦੇਖੇਗੀ, ਰਿਵਿਊ ਕਰੇਗੀ, ਹੋ ਸਕਦਾ ਸਜ਼ਾ ਤੋਂ ਫਿਰ ਬਚ ਜਾਵੇ। ਪਰ ਜੇ ਇਹੀ ਸਜ਼ਾ ਬਰਕਰਾਰ ਰਹਿੰਦੀ ਹੈ ਤਾਂ ਫਿਰ ਉਹਦਾ ਸੁਪਨਾ 10 ਸਾਲ ਤੱਕ ਤਾਂ ਚੱਕਣਾ ਸ਼ੁਰੂ ਹੋ ਗਿਆ ਮੁੱਖ ਮੰਤਰੀ ਬਣਦਾ ਜੀ। ਪਰ ਤੁਸੀਂ ਤਮਾਸ਼ਾ ਇਹ ਦੇਖੋ ਵੀ ਪਨੀਰ ਸੇਲਵਮ ਨੇ ਪਹਿਲਾਂ ਰਿਜ਼ਾਈਨ ਕੀਤਾ ਸੀ, ਜਿਹਨੂੰ ਮੁੱਖ ਮੰਤਰੀ ਬਣਾਇਆ ਸੀ ਜੈ ਲਲਿਤਾ ਨੇ, ਤੇ ਉਹੀ ਪਨੀਰ ਸੇਲਵਮ ਇੱਕ ਵਾਰ ਫੇਰ ਤਕੜਾ ਹੋ ਕੇ ਨਿਕਲਣ ਦੀ ਸੰਭਾਵਨਾ ਹੈ। ਪਰ ਨਾਲ ਦੀ ਨਾਲ ਇੱਕ ਹੋਰ ਬੰਦੇ ਨੂੰ, ਸਵਾਮੀ ਉਹਦਾ ਨਾਂ ਆ, ਪਤਾ ਨਹੀਂ ਪੂਰਾ ਨਾਂ ਕੀ ਹੈ, ਸਵਾਮੀ, ਉਹਨੂੰ ਸ਼ਸ਼ੀ ਕਲਾ ਨੇ ਆਪਣੀ ਥਾਂ ਤੇ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ। ਹੁਣ ਉਹਨਾਂ ਦਾ ਸੰਘਰਸ਼ ਚੱਲੇਗਾ ਸੱਤਾ ਹਾਸਲ ਕਰਨ ਦਾ। ਅੱਛਾ, ਇਹ ਕਿਉਂ ਹੁੰਦਾ? ਕਿਉਂਕਿ ਸਾਊਥ ਦੇ ਵਿੱਚ ਅਸਲ ਦੇ ਵਿੱਚ ਜਿਹੜੀ ਪੋਲਿਟਿਕਸ ਹੈ ਉਹ ਬਹੁਤੀ ਆਈਡੀਓਲਿਕ ਲੈਵਲ ਤੇ ਨਹੀਂ ਹੈ, ਵਿਚਾਰਧਾਰਕ ਨਹੀਂ ਹੈ, ਸਿਰਫ ਇੱਕ ਫੇਸ ਦੇ ਤੌਰ ਤੇ ਜਿਹੜੀ ਟੋਟਲ ਪੋਲਿਟਿਕਸ ਹੁੰਦੀ, ਉੱਥੇ ਇੱਕ ਜਨੂੰਨ ਦੀ ਹੱਦ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਆਪਣੇ ਜਿਹੜੇ ਸਟਾਰ ਹੈ ਉਹਨਾਂ ਲਈ ਇੱਕ ਸਤਿਕਾਰ ਰਿਹਾ। ਜੈ ਲਲਿਤਾ ਕਿਸੇ ਨੂੰ ਫਿਲਮ ਐਕਟਰਸ ਰਹੀ ਹੈ, ਉਹਨੇ ਇਹਨੂੰ ਆਪਣੀ ਕਹਿ ਲਓ ਵੀ ਸਗੀ ਭੈਣ ਤੋਂ ਵੱਧ ਰੱਖਿਆ ਸ਼ਸ਼ੀ ਕਲਾ ਨੂੰ, ਭਾਵੇਂ ਬਾਅਦ 'ਚ ਸੰਬੰਧ ਵਿਗੜੇ ਵੀ, ਤੇ ਉਹ ਸ਼ਸ਼ੀ ਕਲਾ ਵੀ ਜਿਹੜੀ ਉਸ ਬਰਾਬਰ ਦੀ ਸਥਾਪਤ ਹੋ ਗਈ। ਪਰ ਜਿਹੜਾ ਹੁਣ ਘਪਲੇ ਹੋਏ ਆ, ਬੇਨਾਮੀ ਜਾਇਦਾਦਾਂ ਬਣੀਆਂ, ਉਹਦੇ 'ਚ ਹੁਣ ਜੇਲ੍ਹ 'ਚ ਜਾਣਾ ਪੈ ਗਿਆ। ਸੋ ਬਿਨਾਂ ਕਿਸੇ ਆਈਡੀਓਲੋਜੀਕਲ ਲੈਵਲ ਦੀ ਜਿਹੜੀ ਪੋਲਿਟਿਕਸ ਹੈ ਉਹਦਾ ਨਤੀਜਾ ਅਸੀਂ ਇਹ ਦੇਖ ਰਹੇ ਹਾਂ ਕਿ ਉੱਥੇ ਸਥਿਤੀ ਏਦਾਂ ਦੀ ਬਣੀ ਹੋਈ ਹੈ ਕਿ ਕਿਸੇ ਵੇਲੇ ਵੀ ਪਾਰਟੀ ਟੁੱਟ ਸਕਦੀ ਹੈ। ਜੈ ਲਲਿਤਾ ਵਾਲੀ ਅੰਨਾ DMK, ਜੈ ਲਲਿਤਾ ਰਹੀ ਨਹੀਂ, ਸ਼ਸ਼ੀ ਕਲਾ ਜੇਲ੍ਹ 'ਚ ਹੋਏਗੀ,
ਕਿਸੇ ਵੇਲੇ ਵੀ ਰਾਸ਼ਟਰਪਤੀ ਰਾਜ ਉੱਥੇ ਲਾਗੂ ਹੋ ਸਕਦਾ ਹੈ। ਇਹ ਤਾਂ ਹੁਣ ਉੱਥੋਂ ਦੇ ਰਾਜਪਾਲ ਸੋਚਣਗੇ ਤੇ ਨਵੀਆਂ ਸਿਚੁਏਸ਼ਨ ਦੇ ਮੁਤਾਬਕ ਆਪਣਾ ਉਹ ਫੈਸਲਾ ਦੇਣਗੇ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਤੋਂ ਉਮੀਦ ਕਰਦੇ ਹਾਂ ਵੀ ਜਲਦੀ ਤੁਸੀਂ ਸਿਹਤਮੰਦ ਜਿਹੜਾ ਜੀ ਹੋਵੋਗੇ। ਬਹੁਤ ਸ਼ੁਕਰੀਆ ਤੁਹਾਡਾ ਵੀ। ਪਰ ਮੈਂ ਇੱਕ ਵਾਰ ਫਿਰ ਆਪਣੇ ਸਰੋਤਿਆਂ ਤੋਂ ਮਾਫੀ ਚਾਹਾਂਗਾ ਕਿ ਮੈਂ ਤੁਹਾਡੇ ਨਾਲ ਬਹੁਤ ਬਿਹਤਰ ਢੰਗ ਨਾਲ ਜਿਵੇਂ ਕਿ ਮੈਨੂੰ ਗੱਲ ਕਰਨੀ ਚਾਹੀਦੀ ਸੀ ਉਵੇਂ ਅੱਜ ਸ਼ਾਇਦ ਮੈਂ ਨਹੀਂ ਕਰ ਸਕਿਆ, ਸਿਹਤ ਨਾਸਾਜ਼ ਹੋਣ ਕਰਕੇ। ਬੜੀ ਜਲਦੀ ਫਿਰ ਮਿਲਾਂਗੇ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੇ ਅਗਲੇ ਹਫ਼ਤੇ ਮਿਲਾਂਗੇ ਖਬਰ ਤੇ ਨਜ਼ਰ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।